ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਦਾ ਜਿਹੜਾ ਨਵਾਂ ਪਬਲਿਕ ਚਾਰਜ ਰੂਲ ਜਿਹੜਾ ਉਹਨਾਂ ਨੇ ਹੁਣ ਅਨਾਉਂਸ ਕੀਤਾ ਆ, ਉਹਦੇ ਨਾਲ ਮਿਲੀਅਨਸ ਆਫ ਇਮੀਗ੍ਰੈਂਟ ਤੇ ਉਹਨਾਂ ਦੇ US ਸਿਟੀਜ਼ਨ ਬੱਚੇ ਜਿਹੜੇ ਆ ਉਹ ਹੈਲਥ ਕੇਅਰ ਤੋਂ ਵਾਂਝੇ ਰਹਿ ਸਕਦੇ ਹੈਗੇ ਆ। ਇੱਕ ਸਟੋਰੀ ਮੈਗਜ਼ੀਨ ਨੇ ਕਾਫੀ ਰਨ ਕੀਤੀ ਆ ਵੀ ਕਿਸ ਤਰ੍ਹਾਂ ਜਿਹੜੇ ਲੋਕ ਆ ਬੱਚੇ ਆ ਉਹਨਾਂ ਨੂੰ ਮੈਡੀਕਲ ਮਿਲਦਾ ਹੈ, ਪਰ ਜੇ ਹੁਣ ਤੁਸੀਂ ਮੈਡੀਕਲ ਲੈਂਦੇ ਹੋਏ ਤੇ ਉਹ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਜਦੋਂ ਤੁਸੀਂ ਗ੍ਰੀਨ ਕਾਰਡ ਲੈਣਾ ਆ ਉਹਦੇ ਤੇ ਤੁਹਾਨੂੰ ਨਾ ਕੀਤੀ ਜਾ ਸਕਦੀ ਆ, ਕਿਉਂਕਿ ਇਹ ਪਿਛਲੇ ਹਫਤੇ ਹੀ ਜਿਹੜਾ ਨਵਾਂ ਰੂਲ ਉਹਨਾਂ ਨੇ ਕੀਤਾ ਵੀ ਜੇ ਕਿਸੇ ਤਰ੍ਹਾਂ ਦਾ ਵੀ ਤੁਸੀਂ ਗਵਰਨਮੈਂਟ ਬੈਨੀਫਿਟ ਲਿਆ ਆ ਤੇ ਤੁਸੀਂ ਗ੍ਰੀਨ ਕਾਰਡ ਨਹੀਂ ਲੈ ਸਕਦੇ ਹੈਗੇ। ਕਹਿੰਦੇ ਭਈ 7 ਵਿੱਚੋਂ ਇੱਕ ਇਮੀਗ੍ਰਾਂਟ ਅਮਰੀਕਾ ਦੇ ਵਿੱਚ ਜਿਹੜਾ ਗਵਰਨਮੈਂਟ ਬੈਨੀਫਿਟਸ ਲੈਂਦਾ ਹੈਗਾ ਆ, ਤੇ ਜੇ ਉਹ ਐਲੀਜੀਬਲ ਹੁੰਦੇ ਹੈਗੇ ਆ ਇਹਦੇ ਵਿੱਚ ਸਨੈਪ ਪ੍ਰੋਗਰਾਮ ਵੀ ਹੈਗਾ, ਲੋ ਇਨਕਮ ਪੀਪਲ ਜਿਹੜੇ ਆ ਗਰੋਸਰੀ ਦੇ ਲਈ, ਮੈਡੀਕੇਡ ਤੇ ਫੈਡਰਲ ਹੈਲਥ ਇੰਸ਼ੋਰੈਂਸ ਪ੍ਰੋਗਰਾਮ ਫॉर ਲੋ ਇਨਕਮ ਪੀਪਲ ਦੇ ਲਈ। ਤੇ ਹੁਣ ਇਹ ਡਰ ਦੇ ਮਾਰੇ ਜਿਹੜੇ ਬਹੁਤ ਸਾਰੇ ਲੋਕ ਆ ਉਹ ਜਾਂ ਤਾਂ ਆਪਣੇ ਇਹਨਾਂ ਨੂੰ ਬੰਦ ਕਰਾਣਗੇ ਤੇ ਨਹੀਂ ਤਾਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਆ ਉਹ ਖਤਰੇ ਦੇ ਵਿੱਚ ਹੋ ਸਕਦਾ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਨਵਾਂ ਰੂਲ ਜੁਲਾਈ 16 2026 ਨੂੰ ਜਿਹੜਾ ਇਹ ਜਾਰੀ ਕੀਤਾ ਆ, ਜਿਹਦੇ ਵਿੱਚ ਉਹਨਾਂ ਨੇ ਰੀਇੰਟਰਪ੍ਰੀਟ ਕੀਤਾ ਪ੍ਰੋਵੀਜ਼ਨ ਇਮੀਗ੍ਰੇਸ਼ਨ ਐਕਟ ਆਫ 1882, ਜਿਹਦੇ ਵਿੱਚ ਇਮੀਗ੍ਰੇਸ਼ਨ ਆਫੀਸਰਸ ਡਿਨਾਈ ਕਰ ਸਕਦੇ ਆ ਇਮੀਗ੍ਰੇਸ਼ਨ ਐਪਲੀਕੇਸ਼ਨ ਨੂੰ, ਜਿਹਦੇ ਵਿੱਚ ਉਹਨਾਂ ਨੂੰ ਲੱਗੇ ਵੀ ਇਹ ਜਿਹੜਾ ਗਵਰਨਮੈਂਟ ਦਾ ਅਸਿਸਟੈਂਸ ਲਊਗੇ ਜਾਂ ਲੈ ਸਕਦੇ ਹੈਗੇ ਆ। ਸੋ ਇਹ ਕਾਫੀ ਲੰਮੇ ਸਮੇਂ ਤੋਂ ਸੀ ਰੂਲ ਤਾਂ, ਪਰ ਕਲਿੰਟਨ ਉਹਨਾਂ ਨੇ ਜਿਹੜਾ ਇਸ ਨੂੰ ਲਾਗੂ ਕੀਤਾ ਸੀ, ਫਿਰ ਬਾਈਡਨ ਉਹਨਾਂ ਨੇ ਇਹਨੂੰ ਕਿਹਾ ਸੀ ਵੀ ਨਹੀਂ, ਜੇ ਕੋਈ ਬੈਨੀਫਿਟ ਲੈਂਦਾ ਆ ਉਹਨੂੰ ਅਸੀਂ ਨਹੀਂ ਇਨਕਲੂਡ ਕਰਾਂਗੇ, ਤੇ ਕਿਉਂਕਿ ਉਹਨਾਂ ਨੇ ਰੀਸਟੋਰ ਕਰ ਦਿੱਤਾ ਸੀ। ਹੁਣ ਟਰੰਪ ਐਡਮਿਨਿਸਟ੍ਰੇਸ਼ਨ ਇੱਕ ਵਾਰੀ ਫੇਰ ਇਹ ਕਹਿ ਰਿਹਾ ਹੈਗਾ। ਸੋ ਇਹਦੇ ਵਿੱਚ ਹੁਣ ਬਹੁਤ ਲੋਕ ਖਤਰੇ 'ਚ ਆ ਵੀ ਅਸੀਂ ਫ੍ਰੀ ਮੈਡੀਕਲ ਜਾਂ ਬੱਚਿਆਂ ਦਾ ਸਨੈਪ ਪ੍ਰੋਗਰਾਮ ਜਾਂ ਕਿਸੇ ਤਰ੍ਹਾਂ ਦਾ ਬੈਨੀਫਿਟ ਲਈਏ ਜਾਂ ਨਾ ਲਈਏ। ਤੇ ਪਰ ਕਹਿੰਦੇ ਵੀ ਇਹਦੇ ਵਿੱਚ ਇਹ ਜਿਹੜਾ ਮੈਗਜ਼ੀਨ ਆ ਉਹ ਇਹ ਕਹਿ ਰਿਹਾ ਵੀ ਅਸੀਂ ਰਿਕਮੈਂਡ ਇਹ ਕਰਦੇ ਆ ਵੀ ਜੇ ਤੁਹਾਡੀ ਗ੍ਰੀਨ ਕਾਰਡ ਦੀ ਕੋਈ ਐਪਲੀਕੇਸ਼ਨ ਪੈਂਡਿੰਗ ਹੈਗੀ ਆ ਤੇ ਤੁਸੀਂ ਆਪਣੇ ਅਟਾਰਨੀ ਦੇ ਨਾਲ ਕੰਸਲਟ ਕਰੋ ਤੇ ਉਹਦੇ ਨਾਲ ਐਕਨੋਲਜ ਕਰੋ ਵੀ ਕਿਹੜਾ ਤੁਸੀਂ ਪਬਲਿਕ ਚਾਰਜ ਤਾਂ ਨਹੀਂ ਕਿਸੇ ਤਰ੍ਹਾਂ ਦਾ ਜਿਹੜਾ ਲੈ ਰਹੇ ਆ, ਕਿ ਤੁਹਾਨੂੰ ਉਹਦੇ 'ਚ ਐਨਰੋਲ ਕਰਨਾ ਚਾਹੀਦਾ ਜਾਂ ਡਿਸ ਐਨਰੋਲ ਕਰਨਾ ਚਾਹੀਦਾ ਗਵਰਨਮੈਂਟ ਬੈਨੀਫਿਟ ਤੋਂ। ਤੇ ਸੋ ਇਹ ਹੁਣ ਕਹਿੰਦੇ ਵੀ they need to make the best choice for their families health and future। ਸੋ ਇਹ ਇੱਕ ਵੱਡਾ ਇਸ਼ੂ ਹੋਊਗਾ ਇਮੀਗ੍ਰੈਂਟਸ ਦੇ ਲਈ। ਜੀ ਬਿਲਕੁਲ।